ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸ਼ੋਅ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਗੱਲ ਕਰੀਏ ਹੁਣ ਅਫਗਾਨਿਸਤਾਨ ਇਸ਼ੂ ਦੀ, ਜਾਂ ਅਦਰਵਾਈਜ਼ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਪਹਿਲਾਂ ਮਤਲਬ ਹੁਣ ਪਿਛਲੇ ਸੈਗਮੈਂਟ ਦੇ ਵਿੱਚ ਕਲੋਨੀਅਲ ਮੈਪ ਮੇਕਿੰਗ ਦੀ ਗੱਲ ਵੀ ਹੋਈ ਹੈ। ਸੋ ਇਸ ਹਵਾਲੇ ਨਾਲ ਅਸੀਂ ਜ਼ਿਆਦਾ ਫੋਕਸ ਪਿਛਲੇ ਸੈਗਮੈਂਟ 'ਚ ਫਲਸਤੀਨ ਦੇ ਉੱਤੇ ਕੀਤਾ। ਸੋ ਕਸ਼ਮੀਰ ਨੂੰ ਵੀ ਇਸੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਜਦੋਂ ਅਸੀਂ ਦੇਖਦੇ ਹਾਂ ਵੀ UN ਦਾ, ਜਿਹਨੂੰ ਤੁਸੀਂ ਵੀ ਅਨਫਿਨਿਸ਼ਡ ਬਿਜ਼ਨਸ ਕਹਿੰਦੇ ਹੋ, ਵੀ UN ਨੇ ਗੱਲ ਕੀਤੀ, ਉਹਦੇ 'ਤੇ ਰੈਜ਼ੋਲਿਊਸ਼ਨਸ ਵੀ ਕੀਤੇ, ਪਰ ਉਹ ਗਰਾਊਂਡ ਦੇ ਉੱਤੇ ਕਦੇ ਇੰਪਲੀਮੈਂਟ ਨਹੀਂ ਹੋਇਆ। ਉਹ ਵੀ ਇੱਕ ਉੱਥੇ ਹੀ ਗੱਲ ਲਟਕਦੀ ਹੈ। ਫਿਰ ਜਿਹੜਾ ਸਾਡੇ ਵਾਲਾ ਪਾਰਟ ਹੁੰਦਾ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਸਾਡੀ ਤਰਾਸਦੀ ਦੀ ਗੱਲ ਕਰਦੇ ਹਾਂ, ਉਹ ਵੀ ਗੱਲ ਉੱਥੇ ਹੀ ਆ ਕੇ ਢੁਕਦੀ ਹੈ। ਸੋ ਮਤਲਬ ਇਹ ਇੰਟਰਨੈਸ਼ਨਲ ਪਾਵਰਸ ਦਾ ਜਿਹੜਾ ਹਿਸਾਬ ਕਿਤਾਬ ਆ, ਜਿਵੇਂ ਦੁਨੀਆ ਚੱਲੀ ਹੈ ਪਿਛਲਾ ਜੇ 100 ਸਾਲ ਦਾ ਟਾਈਮ ਪੀਰੀਅਡ ਦੇਖਣਾ ਹੋਵੇ, ਅਤੇ ਉਹਦੇ ਵਿੱਚ ਇੱਦਾਂ ਦੀਆਂ ਕਈ ਗੱਲਾਂ ਨੇ ਜਾਂ ਕਈ ਇਸ਼ੂਜ਼ ਨੇ ਜਿਹੜੇ ਕਿਸੇ ਕੰਢੇ ਨਹੀਂ ਲੱਗ ਸਕੇ। ਉਹਦਾ ਰੀਜ਼ਨ ਕੀ ਹੈ ਅਤੇ ਉਹਨਾਂ ਦੇ ਹੱਲ ਵੱਲ ਵੀ ਥੋੜ੍ਹਾ ਜਿਹਾ ਜਿਹੜਾ ਆ ਵਿਚਾਰ ਕੀਤੀ ਜਾਵੇ। ਮੈਂ ਸਮਝਦਾ ਵੀ ਤੁਹਾਡਾ ਬੜਾ ਇੱਕ ਰੈਲੇਵੈਂਟ ਸਵਾਲ ਹੈ ਇਸ ਕੰਟੈਕਸਟ ਦੇ ਵਿੱਚ, ਕਿਉਂਕਿ ਜਦੋਂ ਅਸੀਂ ਦੁਨੀਆ ਦੇ ਟਰਬਲਡ ਸਪਾਟਸ ਦੇਖਦੇ ਹਾਂ, ਫਲਸਤੀਨ ਤਾਂ ਇੱਕ ਵਾਰ ਜਿਹਨੂੰ ਇਹ ਸਮਝਦੇ ਸੀ ਵੀ ਡਨ ਡੀਲ ਹੈ, ਉਹ ਉੱਭਰ ਕੇ ਸਾਹਮਣੇ ਆਇਆ। ਕਸ਼ਮੀਰ ਦਾ ਮੁੱਦਾ, ਜਿਸ ਨੂੰ ਇਸ ਪੱਧਰ 'ਤੇ ਹੀ ਇੰਪੋਰਟੈਂਸ ਮਿਲਣੀ ਚਾਹੀਦੀ ਸੀ, ਪਰ ਅਨਫੋਰਚੂਨੇਟਲੀ ਈਵਨ ਮੈਂ ਸਮਝਦਾ ਹਾਂ ਵੀ ਨਾ ਸਿਰਫ OIC, ਜਦੋਂ ਹੁਣ UN ਜਨਰਲ ਅਸੈਂਬਲੀ 'ਚ ਜਿਵੇਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਆਏ ਹੋਏ ਨੇ ਜੀ, ਉਹਨਾਂ ਦੀ ਮੈਂ ਤਕਰੀਰ ਵੀ ਸੁਣੀ ਹੈ, ਕਸ਼ਮੀਰ ਦਾ ਕਿਤੇ ਮੈਂਸ਼ਨ ਨਹੀਂ ਹੈ। ਸੋ ਮੈਂ ਸਮਝਦਾ ਵੀ ਕਈ ਵਾਰ ਡਿਪਲੋਮੈਟਿਕ ਵਰਲਡ ਦੇ ਵਿੱਚ ਵੀ ਤੁਹਾਡੇ ਕੋਲ ਮੌਕਾ ਹੁੰਦਾ ਹੈ ਕਿ ਤੁਸੀਂ ਬੇਸ਼ੱਕ ਫੋਕਸ ਫਲਸਤੀਨ ਹੈ ਉਹੀ ਰਹਿਣਾ ਚਾਹੀਦਾ ਹੈ, ਪਰ ਤੁਸੀਂ ਆਪਣੀ ਗੱਲ ਵੀ ਕਰਦੇ ਹੋ। ਔਰ ਜਦੋਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਜਾਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਵੀ ਅਸੀਂ ਵੀ ਉਸ ਕਲੋਨੀਅਲ ਮੈਪ ਮੇਕਿੰਗ ਦਾ ਸ਼ਿਕਾਰ ਹੋਏ। ਔਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਬੜਾ ਰੈਲੇਵੈਂਟ ਇਸ ਮੁੱਦੇ ਦੇ ਉੱਤੇ ਜਿਹੜਾ ਟਵੀਟ ਤਨਮਨਜੀਤ ਸਿੰਘ ਢੇਸੀ, ਜਿਹੜੇ ਸਿੱਖੀ ਸਰੂਪ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਬ੍ਰਿਟਿਸ਼ ਪਾਰਲੀਮੈਂਟ 'ਚ, ਜਿਹੜੇ ਸਿੱਖ ਇਸ਼ੂਜ਼ 'ਤੇ ਤਾਂ ਆਵਾਜ਼ ਚੁੱਕਦੇ ਹੀ ਨੇ, ਕਸ਼ਮੀਰ ਦੇ ਮੁੱਦੇ 'ਤੇ ਵੀ ਉਹਨਾਂ ਨੇ ਹਮੇਸ਼ਾ ਵੋਕਲੀ ਉਹ ਸਟੈਂਡ ਕੀਤਾ ਜਦੋਂ ਆਰਟੀਕਲ 370-35A ਖਤਮ ਕੀਤੇ ਗਏ। ਪਰ ਉਹਨਾਂ ਨੇ ਜਿਹੜਾ ਕੱਲ੍ਹ ਟਵੀਟ ਕੀਤਾ, ਖਾਸ ਤੌਰ 'ਤੇ ਇਸ ਫਲਸਤੀਨ ਦੇ ਚੱਲ ਰਹੇ ਕ੍ਰਾਈਸਿਸ, ਉਦੋਂ ਅਜੇ ਸੀਜ਼ ਫਾਇਰ ਨਹੀਂ ਸੀ ਹੋਇਆ ਔਰ ਇਜ਼ਰਾਈਲ ਮੰਨ ਨਹੀਂ ਸੀ ਰਿਹਾ, ਔਰ ਉਹਦੇ 'ਚ ਉਹਨਾਂ ਦੀ ਜਿਹੜੀ ਇਹ ਲਾਈਨ, ਇਹ ਕਈ ਵਾਰ ਜਸਟ 2-3 ਲਾਈਨਾਂ ਸਾਰੀ ਕਹਾਣੀ ਬਿਆਨ ਕਰਦੀਆਂ ਨੇ। ਉਹਨਾਂ ਨੇ ਟਵੀਟ ਕੀਤਾ, ਤਨਮਨਜੀਤ ਸਿੰਘ ਢੇਸੀ ਨੇ, ਫਲਸਤੀਨ ਇਸ਼ੂ ਇਜ਼ colonial era mindset of a gradual land grab, forced evictions, shameless flouting of international law, suppression and humiliation of a people। ਜੀ, ਹੁਣ ਜੇ ਤੁਸੀਂ ਇਹ ਜਿਹੜੇ ਉਹਨਾਂ ਨੇ 5 ਨੁਕਤੇ ਆਪਣੀ ਇਸ ਟਵੀਟ ਦੇ ਵਿੱਚ ਦਿੱਤੇ ਨੇ, ਜੇ ਇਸ ਨੂੰ ਹੀ ਮੈਂ ਆਧਾਰ ਬਣਾ ਲਾਂ ਆਪਣਾ ਜਵਾਬ ਦੇਣ ਦਾ, ਕਲੋਨੀਅਲ ਈਰਾ ਮਾਈਂਡਸੈਟ, ਉਹਦੇ 'ਚ ਮੈਂ ਸਿਰਫ ਇੱਕ ਐਡ ਕਰਾਂਗਾ ਕਿ ਕਲੋਨੀਅਲ ਮਿਸਚਿਫਡ ਮੈਪ ਮੇਕਿੰਗ। ਹੁਣ ਇਹ ਮਿਸਚਿਫ ਮੈਪ ਮੇਕਿੰਗ ਕੀ ਹੈ? ਕਿਉਂਕਿ ਇਸ ਮਿਸਚਿਫ ਮੈਪ ਮੇਕਿੰਗ ਦੇ ਵਿੱਚ ਹੀ ਫਲਸਤੀਨੀ ਫਸੇ, ਅੱਜ ਤੱਕ ਫਸੇ ਹੋਏ ਨੇ ਜੀ। ਇਸ ਮਿਸਚੀਫੀਅਸ ਮੈਪ ਮੇਕਿੰਗ ਦੇ ਵਿੱਚ ਹੀ ਸਿੱਖ ਕੌਮ ਫਸੀ। ਇੰਡੀਅਨ ਆਕੂਪਾਈਡ ਪੰਜਾਬ ਅਸੀਂ 74 ਸਾਲ ਤੋਂ ਸਫ਼ਰ ਕਰ ਰਹੇ ਹਾਂ, ਔਰ ਉਹਦੇ 'ਚ ਹੀ ਜਿਹੜਾ ਉੱਥੇ ਬ੍ਰਿਟਿਸ਼ਰਜ਼ ਨੇ ਰਾਜੇ ਮਹਾਰਾਜੇ ਖੜੇ ਕਰਕੇ 570 ਦੇ ਕਰੀਬ ਰਿਆਸਤਾਂ, ਔਰ ਆਉਣ ਲੱਗੇ 2/3 ਇੰਡੀਆ ਤਾਂ ਡਿਵਾਈਡ ਕਰ ਦਿੱਤਾ ਇੰਡੀਆ ਪਾਕਿਸਤਾਨ 'ਚ, 1/3 ਨੂੰ ਜ਼ੁਬਾਨੀ ਕਲਾਮੀ ਕਹਿ ਦਿੱਤਾ ਕਿ ਤੁਸੀਂ ਭਾਵੇਂ ਆਜ਼ਾਦ ਰਹਿ ਲਓ, ਭਾਵੇਂ ਕਿਤੇ ਚਲੇ ਜਾਓ। ਲੇਕਿਨ ਜੋ ਕਸ਼ਮੀਰ, ਜੰਮੂ ਕਸ਼ਮੀਰ ਦਾ ਵੀ ਜੋ ਉਹਨਾਂ ਦੀ ਟ੍ਰੈਜਡੀ ਜੋ ਉਹਨਾਂ ਦੇ ਨਾਲ ਹੋ ਰਿਹਾ ਹੈ, ਇਹ ਵੀ ਜਿਹੜੀ ਹੈ ਕਲੋਨੀਅਲ ਮੈਪ ਮੇਕਿੰਗ ਜਿਹੜੀ ਹੈ ਉਸ ਦੀ ਮਿਸਚਿਫ 'ਚੋਂ ਨਿਕਲਿਆ। ਹੁਣ ਜ਼ਾਹਰ ਹੈ ਮੈਂ ਇਸ ਵੇਰਵੇ 'ਚ ਨਹੀਂ ਜਾਵਾਂਗਾ ਕਿ ਕਿਵੇਂ ਯੂਰਪ ਨੇ ਪਿਛਲੀਆਂ 6 ਸਦੀਆਂ ਪਹਿਲਾਂ ਤੋਂ ਬਾਹਰ ਨਿਕਲ ਕੇ ਦੁਨੀਆ ਨੂੰ ਕੋਲੋਨਾਈਜ਼ ਕੀਤਾ। ਜੇ ਤੁਸੀਂ ਔਰ ਇਹ ਕਿਉਂਕਿ ਹੁਣ ਸਾਊਥ ਅਮਰੀਕਾ 'ਚੋਂ ਜਿੰਨੀਆਂ ਬਹੁਤ ਸਾਰੀਆਂ ਨੇ ਮੂਵਮੈਂਟ ਸੈਪਰੇਸ਼ਨ ਦੀਆਂ, ਦੂਜੀਆਂ ਉਹ ਖਤਮ ਕਰਤੀਆਂ ਜਾਂ ਹੋ ਗਈਆਂ। ਉਹ ਗੁਆਟਾਮਾਲਾ ਹੋਏ, ਉਹ ਇਕੁਆਡੋਰ ਤੋਂ ਲੈ ਕੇ ਤੁਸੀਂ ਕਿਊਬਾ ਔਰ ਦੂਸਰਾ, ਇਹ ਵੀ ਸਾਰਾ ਉਸੇ ਮੈਪ ਮੇਕਿੰਗ 'ਚੋਂ ਸੀ ਕਿ ਕਿਵੇਂ ਸਪੈਨਿਸ਼ ਆਏ, ਕੰਕਰਿੰਗਸ ਕੀਤੀਆਂ, ਪੋਰਤੁਗੀਜ਼ ਆਏ, ਬ੍ਰਿਟਿਸ਼ ਆਏ, ਉਹ ਝਗੜਦੇ ਰਹੇ, ਫਿਰ ਪੋਪ ਨੇ ਇੰਟਰਵੀਨ ਕੀਤਾ। ਅਫਰੀਕਾ ਦੇ ਹਵਾਲੇ ਨਾਲ ਤੁਸੀਂ ਦੇਖੋ ਕਿ ਉਹਨਾਂ ਦੇ ਕਿਵੇਂ
ਕੋਈ ਟਰਾਈਬ ਇੱਧਰ ਵਾੜ ਦਿੱਤਾ, ਕੋਈ ਉੱਧਰ ਵਾੜ ਦਿੱਤਾ। ਸੁਡਾਨ ਡਾਰਫਰ 'ਚ ਜੋ ਹੋਇਆ ਹੋ ਰਿਹਾ ਇਹ ਕੀ ਹੈ? ਇਸੇ ਤਰ੍ਹਾਂ ਜੇ ਤੁਸੀਂ ਈਵਨ ਮਿਡਲ ਈਸਟ ਦਾ ਅਸੀਂ ਸਾਰੇ ਦੇਖਦੇ ਹਾਂ, ਵਿਦ ਦਾ ਨੌਚ ਆਫ ਦਾ ਪੈਨ ਆਟੋਮਨ ਐਮਪਾਇਰ ਤੋਂ ਖੋਇਆ, ਆਪਸ 'ਚ ਇਹਨਾਂ ਨੇ ਵੰਡ ਲਿਆ, ਕਿਸੇ ਨੂੰ ਸਮੁੰਦਰ ਨਹੀਂ ਲੱਗਣ। ਹੁਣ ਕੁਵੈਤ, ਜੇ ਤੁਸੀਂ ਇਰਾਕ ਔਰ ਕੁਵੈਤ ਦਾ ਝਗੜਾ ਵੀ ਦੇਖੋ, ਉਹ ਵੀ ਉਸੇ 'ਚੋਂ ਹੀ ਨਿਕਲਿਆ, ਇਹਨਾਂ ਨੇ ਖੜਾ ਕੀਤਾ। ਔਰ ਉਹਨਾਂ ਦੀ ਬਦਕਿਸਮਤੀ ਮਿਡਲ ਈਸਟ ਦੀ ਜਾਂ ਖੁਸ਼ਕਿਸਮਤੀ ਇਸ ਲਈ ਕਿ ਉਹਨਾਂ ਨੂੰ ਖੁਸ਼ਹਾਲੀ ਮਿਲੀ ਕਿ ਵੀ ਮੈਲਟਡ 골ਡ ਨਿਕਲ ਆਇਆ, ਬਦਕਿਸਮਤੀ ਇਸੇ ਲਈ ਕਿ ਵੀ ਫਿਰ ਸਾਰੇ ਯੂਰਪ ਦਾ ਹੋ ਗਿਆ ਵੀ ਉਹਨਾਂ ਨੇ ਕੰਟਰੋਲ ਕਿਵੇਂ ਰੱਖਣਾ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਹੁਣ ਸਬ ਕੰਟੀਨੈਂਟ ਦੇ ਵਿੱਚ, ਜਿਸ ਨੂੰ ਰੋਂਗਲੀ ਇੰਡੀਅਨ ਸਬ ਕੰਟੀਨੈਂਟ ਕਿਹਾ ਜਾਂਦਾ, ਮੈਂ ਇਹ ਲਫ਼ਜ਼ ਇਸਤੇਮਾਲ ਨਹੀਂ, ਉਹ ਸਬ ਕੰਟੀਨੈਂਟ ਹੈ ਜਿਹੜਾ ਮਲਟੀ ਨੈਸ਼ਨੈਲਿਟੀਜ਼ ਨੇ ਉੱਥੇ। ਇਹੀ ਨਹੀਂ, ਕਈ ਵਾਰ ਜਸਟ ਟੂ ਨੇਸ਼ਨ ਥਿਓਰੀ ਦੀ ਗੱਲ ਕੀਤੀ ਜਾਂਦੀ ਹੈ। ਗੱਲ ਕਿਤੇ ਵੀ ਇਹ ਨਹੀਂ ਹੈ ਕਿ ਦੋ ਨੇਸ਼ਨ ਤੋਂ ਬਿਨਾਂ ਤੀਸਰਾ ਨੇਸ਼ਨ ਨਹੀਂ ਹੈ, ਕਿਉਂਕਿ ਸਿੱਖੀਜ਼ਮ ਦੀ ਹੋਂਦ ਇੱਕ ਥਰਡ ਨੇਸ਼ਨ ਦੇ ਤੋਂ। ਇਹ ਵੱਖਰੀ ਗੱਲ ਹੈ ਕਿ ਸਾਡੀ ਲੀਡਰਸ਼ਿਪ ਦੀ ਨਾਅਹਲੀਅਤ ਦੇ ਥੱਲੇ ਅਸੀਂ ਉਸ ਸਾਰੇ 'ਚ ਆਪਣਾ ਕੇਸ ਪਲੀਡ ਨਹੀਂ ਕਰ ਸਕੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਬ੍ਰਿਟਿਸ਼ਰਜ਼ ਨੇ ਜਿਸ ਭਾਰਤ ਨੂੰ, ਜਿਹਦਾ ਅੱਜ ਨਾਂ ਭਾਰਤ, ਇੰਡੀਆ, ਹਿੰਦੁਸਤਾਨ, ਕਿਸੇ ਮੁਲਕ ਦੇ ਵੀ 4 ਨਾਂ ਹੋਏ ਨੇ, ਉਹ ਆਰੀਆਵਰਤ ਕਹਿੰਦੇ ਨੇ ਆਪਣਾ, ਇੱਕ ਐਡਮਿਨਿਸਟ੍ਰੇਟਿਵ ਯੂਨਿਟ ਜਿਹਨੂੰ ਕੰਕਰ ਕਰਨ ਲਈ ਉਹਨਾਂ ਨੇ 200 ਸਾਲ ਲਾਏ। 1757 'ਚ ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ 'ਚੋਂ, ਉਸ ਤੋਂ ਵੀ 100 ਸਾਲ ਪਹਿਲਾਂ ਉਹਨਾਂ ਨੇ ਵਪਾਰਕ ਟ੍ਰੇਡ ਦੇ ਨਾਂ ਥੱਲੇ ਉੱਥੇ ਵੜੇ। ਔਰ ਪੰਜਾਬ ਜਿਹੜਾ ਹੈ ਸਭ ਤੋਂ ਲਾਸਟ 'ਚ 1849 'ਚ ਉਹ ਐਨੈਕਸ ਕਰਦੇ ਨੇ। ਹੁਣ 200 ਸਾਲ ਦੇ ਉਸ ਸਾਰੇ ਪੀਰੀਅਡ ਜਿੱਥੇ ਬ੍ਰਿਟਿਸ਼ਰਜ਼ ਨੇ ਰੱਜ ਕੇ ਲੁੱਟਿਆ, ਰੱਜ ਕੇ ਕੁੱਟਿਆ, ਉਹ ਇੰਸਟੀਟਿਊਸ਼ਨਸ ਖੜੀਆਂ ਕੀਤੀਆਂ ਜਿਨ੍ਹਾਂ ਥੱਲੇ ਬਿਲਕੁਲ ਸਾਈਕੋਲੋਜੀਕਲ ਕੈਜੂਅਲਟੀ ਲੋਕਾਂ ਨੂੰ ਬਣਾ ਦਿੱਤਾ ਹੈ। ਕੋਈ ਹਿੰਦੂ ਨਾਂ ਦਾ ਮਜ਼ਹਬ ਨਹੀਂ ਸੀ ਐਗਜ਼ਿਸਟ ਕਰਦਾ, ਕੋਈ ਹਿੰਦੀ ਨਾਂ ਦੀ ਜ਼ਬਾਨ ਜਿਹੜੀ ਹੈ ਐਗਜ਼ਿਸਟ ਨਹੀਂ ਸੀ ਕਰਦੀ। ਪਰ ਉਹਨਾਂ ਨੇ ਆਪਣੀ ਕਲੋਨੀਅਲ ਐਡਮਿਨਿਸਟ੍ਰੇਟਿਵ ਸਹੂਲਤ ਦੇ ਲਈ ਕਿਵੇਂ ਉਹਨਾਂ ਨੂੰ ਖੜਾ ਕੀਤਾ, ਔਰ ਆਉਣ ਲੱਗੇ ਛੱਡਣ ਵੇਲੇ ਜਦੋਂ ਉੱਥੋਂ ਛੱਡਿਆ, ਕਿਵੇਂ ਉਹਨਾਂ ਨੇ, ਮੁਸਲਮਾਨ ਖੁਸ਼ਕਿਸਮਤ ਸੀ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਕਿਆਦਤ ਥੱਲੇ ਉਹਨਾਂ ਨੇ ਪਾਕਿਸਤਾਨ ਲੈ ਲਿਆ। ਪਰ ਬਾਕੀ ਜਿਹੜੇ ਨੇ ਨਾਰਥ ਈਸਟ, ਗੱਲ ਇਕੱਲੀ ਇਹ ਨਹੀਂ ਹੈ ਵੀ ਉਸ ਮੈਪ ਮੇਕਿੰਗ 'ਚ ਖਾਲਿਸਤਾਨ ਦੇ ਸਿੱਖ ਜਾਂ ਕਸ਼ਮੀਰੀ ਸਫ਼ਰ ਕਰਦੇ ਨੇ। ਨਾਗੇ, ਮਨੀਪੁਰ ਵਾਲੇ, ਮੀਜ਼ੋ, ਜਿਹੜੀਆਂ ਇੰਡੀਪੈਂਡੈਂਟ ਆਟੋਨੋਮਸ ਐਂਟਿਟੀ ਸੀ, ਔਰ ਬ੍ਰਿਟਿਸ਼ਰਜ਼ ਨੇ ਉਹਨਾਂ ਤਾਂ ਕਿ ਚੀਨ ਤੋਂ ਉਹਨਾਂ ਨੂੰ ਖਤਰਾ ਨਾ ਰਹੇ, ਔਰ ਉਹ ਉਹਨਾਂ ਨੇ ਕੀਤਾ ਡਰਾ। ਉਹਦੇ ਥੱਲੇ ਉਹਨਾਂ ਨੇ ਜਿਹੜੀ ਮੈਕਮੋਹਨ ਡਰਾਜ, ਭਾਰਤ ਚਾਈਨਾ ਟਕਰਾ ਕੀ ਹੈ ਜੀ, ਮੈਕਮੋਹਨ ਲਾਈਨ 1893 ਜਿਹੜੀ ਹੈ, ਉਹ ਸਾਰੇ ਨੂੰ ਤੁਸੀਂ ਦੇਖਦੇ ਹੋ ਕਿ ਵੀ 1911 ਜਾਂ ਸਮਥਿੰਗ ਦੇ ਵਿੱਚ, 1892 ਦੇ ਦੂਜੇ 'ਚ ਡਿਊਰੈਂਟ ਲਾਈਨ ਜਿਹੜੀ ਅੱਜ ਪਾਕਿਸਤਾਨ ਔਰ ਅਫਗਾਨਿਸਤਾਨ ਦਾ ਬਾਰਡਰ ਡਿਫਾਈਨ ਕਰਦੀ ਹੈ। ਹੁਣ ਉਸ ਦੇ ਵਿੱਚ ਵੀ ਤੁਸੀਂ ਬਹੁਤ ਕੁਝ ਦੇਖੋਗੇ, ਜਾਂ ਅੱਧੇ ਕਬੀਲੇ ਇੱਧਰ ਅੱਧੇ ਉੱਧਰ। ਨਾਰਥ ਈਸਟ ਸਾਰਾ ਜਿਹੜਾ ਅੱਜ ਤੱਕ ਵੀ ਉੱਥੇ ਸਟੇਬਲ, ਇਹ ਵੀ ਮੈਪ ਮੇਕਿੰਗ, ਔਰ ਕਿਵੇਂ ਇਹਨਾਂ ਨੇ ਆਪਣੀ, ਔਰ ਜਿਨ੍ਹਾਂ ਨੇ ਸਾਨੂੰ ਬੇਘਰੇ ਕੀਤਾ ਲਿਆ ਕੇ, ਔਰ ਕੋਈ ਵੀ ਰੈੱਡ ਕਲਿਫ ਲਾਈਨ ਜਿਹੜਾ ਖਿੱਚਦਾ ਆ ਕੇ, ਰੈੱਡ ਕਲਿਫ ਜਿਹੜਾ ਕਦੇ ਇੰਡੀਆ ਹੀ ਨਹੀਂ ਆਇਆ ਉਸ ਤੋਂ ਪਹਿਲਾਂ, ਉਹ 19 ਜਿਹੜੀ ਹੈ ਉਸ ਦੀ 41 ਦੀ ਜਿਹੜੀ ਸੈਂਸਸ ਹੈ ਉਸ ਨੂੰ ਉਹ ਕੱਢ ਲੈਂਦਾ, ਔਰ ਉਸ ਦੇ ਆਧਾਰ ਦੇ ਉੱਤੇ ਉਹ ਲਾਈਨ ਖਿੱਚ ਦਿੰਦਾ। ਹੁਣ ਮਤਲਬ ਇਸ ਸਾਰੇ ਨੂੰ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਭਾਈ ਇਸ ਮੈਪ ਮੇਕਿੰਗ ਨੇ ਕਿਵੇਂ ਲੋਕਾਂ ਦੀ, ਔਰ ਜੇ ਤੁਸੀਂ ਭਾਰਤ ਦੇ ਕੌਂਟੈਕਸਟ 'ਚ ਹੀ ਦੇਖੋ ਬਿਹਾਈਂਡ, ਹੁਣ ਜੇ ਲੱਖਾਂ ਲੋਕ ਉਸ ਪੀਰੀਅਡ ਦੇ ਵਿੱਚ, ਉਹ ਸਿੱਖ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਉਹ ਮਾਰੇ ਜਾਂਦੇ ਨੇ, ਉਹ ਹਿਜਰਤ ਹੁੰਦੀ ਹੈ ਮਿਲੀਅਨਸ ਦੀ, ਔਰ ਉਹ ਜਿਹੜੇ ਨੇ ਆਪਣੇ ਹੱਥ ਵਾਸ਼ ਕਰਕੇ, ਆਪਣਾ ਇੱਕ ਵੀ ਗੋਰਾ ਨਹੀਂ ਮਾਰਿਆ ਜਾਂਦਾ 47 ਦੇ ਉਸ ਦੌਰ ਦੇ ਵਿੱਚ। ਉਹ ਜਿਹੜੇ ਲੱਖਾਂ ਲੋਕਾਂ ਦਾ ਖੂਨ ਹੈ ਉਹ ਕਿਹਦੇ ਸਿਰ ਤੇ ਕਿ ਭਾਈ ਇਹਨਾਂ ਨੇ ਆਪਣੀ ਸਹੂਲੀਅਤ ਦੇਖੀ ਸੀ, ਬੜੇ ਲੁੱਟਣ ਦੇ ਲਈ ਆਏ, ਜਾਣ ਲੱਗੇ ਬਿਨਾਂ ਕਿਸੇ ਨੂੰ। ਔਰ ਇਹੀ ਹਾਲ ਅਸੀਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਦੇਖਦੇ ਹਾਂ, ਇਹੀ ਹਾਲ ਈਵਨ ਹੈਦਰਾਬਾਦ ਜੋ 1948 'ਚ ਇੰਡੀਆ ਨੇ ਐਨੈਕਸ ਕਰਕੇ ਕੀਤਾ। ਸੋ ਇਸ ਸਾਰੇ 'ਚੋਂ ਜਦੋਂ ਤਨਮਨਜੀਤ ਸਿੰਘ ਢੇਸੀ ਇਹ ਕਹਿੰਦੇ ਨੇ ਕਿ ਇੱਕ ਤਾਂ ਇਹ ਕਲੋਨੀਅਲ ਮੈਪ ਮੇਕਿੰਗ ਦਾ ਪਾਰਟ ਹੈ, ਇੱਕ ਮਾਈਂਡ ਸੈਟ ਹੈ। ਹੁਣ ਮਾਈਂਡ ਸੈਟ ਦੇ ਥੱਲੇ ਉਹੀ ਹੈ ਕਿ ਵੈਸਟਰਨ ਪਾਵਰਸ ਜਾਂ ਅਮਰੀਕਾ ਅੱਜ ਵੀ ਇਹ ਸਮਝਦਾ ਹੈ ਕਿ ਜੀ ਦੁਨੀਆ ਦਾ ਕੀ ਹੋਣਾ ਅਸੀਂ ਡਿਸਾਈਡ ਕਰਨਾ। ਜਦੋਂ ਇਹਨਾਂ ਨੇ ਜ਼ੋਰ ਪਾਇਆ, ਸੀਜ਼ਫਾਇਰ ਹੋ ਗਿਆ, ਜਦੋਂ ਕਿਸੇ ਦੀ ਪਿੱਠ ਤੇ ਹੱਥ ਰੱਖਿਆ ਹੋਇਆ, ਉਹ ਜਿੰਨੀ ਮਰਜ਼ੀ ਖੂਨਰੇਜ਼ੀ ਕਰੀ ਜਾਣ ਜੋ ਉਹਨਾਂ ਨੇ ਕੀਤੀ ਹੈ। ਫਿਰ ਗ੍ਰੈਜੂਅਲ ਲੈਂਡ ਗ੍ਰੈਬ, ਹੁਣ ਕੀ ਹੈ ਇਜ਼ਰਾਈਲ ਦੀ ਲਾਈਨ ਸਾਰੀ ਕੀ ਹੈ ਕਿ ਉਹਨਾਂ ਨੇ 48 'ਚ ਵੀ ਇੱਕ ਜਿੱਥੇ ਉਹਨਾਂ ਦੀ 8 ਤੋਂ 10% ਆਬਾਦੀ ਵੀ ਨਹੀਂ ਸੀ, ਜਾਂ ਉਹਨਾਂ ਕੋਲ ਲੈਂਡ ਨਹੀਂ ਸੀ, ਕਿਵੇਂ ਉਹਨਾਂ ਨੇ 4 ਗੁਣਾ 6 ਗੁਣਾ ਕੀਮਤਾਂ ਤਾਰ ਕੇ
ਜਿਹੜੀ ਆ ਉਹ ਫਲਸਤੀਨੀਆਂ ਤੋਂ ਜ਼ਮੀਨਾਂ ਖਰੀਦੀਆਂ ਔਰ ਉੱਥੇ ਫਿਰ ਉਹਨਾਂ ਨੇ ਜੇ ਫੈਕਟਰੀਆਂ ਲਾਈਆਂ ਤਾਂ ਉਹਨਾਂ ਨੇ ਕਿਹਾ ਜੀ ਕਿਸੇ ਫਲਸਤੀਨੀ ਨੂੰ ਨੌਕਰੀ ਨਹੀਂ ਦੇਣੀ, ਬਾਹਰੋਂ ਜਿਹੜਾ ਯਹੂਦੀ ਆ ਉਹਨੂੰ ਦਿਓਗੇ। ਇਹੀ ਹਾਲ ਕਸ਼ਮੀਰ ਦੇ ਵਿੱਚ ਅੱਜ ਹੋ ਰਿਹਾ। ਜਦੋਂ ਆਰਟੀਕਲ 370 ਮਾੜਾ ਮੋਟਾ ਤਹਫ਼ੁਜ਼ ਦਿੰਦਾ ਸੀ 35A, ਲੇਕਿਨ ਹੁਣ ਉਹ ਵੀ ਤੋੜ ਰਹੇ ਨੇ। ਪੰਜਾਬ ਦੇ ਵਿੱਚ ਕਿਵੇਂ ਸਿਸਟਮੈਟਿਕ ਅੰਦਾਜ਼ ਦੇ ਵਿੱਚ, ਕਿਉਂਕਿ ਇੰਨੀ ਅਨਐਮਪਲੋਇਮੈਂਟ ਕ੍ਰੀਏਟ ਕਰ ਦਿੱਤੀ ਔਰ ਜਿਹੜਾ ਕਾਰਨ ਫਲਸਤੀਨੀਆਂ ਦਾ ਵੀ ਇਜ਼ਰਾਈਲ ਦੀਆਂ ਟੈਰੀਟਰੀਜ਼ ਨੂੰ ਛੱਡ ਕੇ ਖੱਬੇ ਸੱਜੇ ਸੀ। ਪੰਜਾਬ 'ਚ ਜੇ ਅਸੀਂ ਸਿੱਖ ਨੌਜਵਾਨਾਂ ਦੀ ਵੱਡੇ ਪੈਮਾਨੇ 'ਤੇ ਹਿਜਰਤ ਦੇਖਦੇ ਹਾਂ, ਉਹ ਕੈਨੇਡਾ 'ਚ ਹੈ, ਆਸਟ੍ਰੇਲੀਆ 'ਚ ਹੈ, ਅਮਰੀਕਾ 'ਚ ਹੈ, ਯੂਰਪ 'ਚ ਹੈ, ਤਾਂ ਇੱਕ ਵੱਡਾ ਕਾਰਨ ਕਿ ਵੀ ਉੱਥੇ ਜੇ ਕੋਈ ਈਵਨ ਹੁਸੈਨਪੁਰਾ ਕੋਚ ਫੈਕਟਰੀ ਵਰਗੀ ਕੋਈ ਫੈਕਟਰੀ ਵੀ ਲਾਈ ਜਾਂਦੀ ਹੈ, ਜਾਂ ਜਿਹੜਾ ਸੁੱਚੀ ਪਿੰਡ ਗੈਸ ਪਲਾਂਟ ਹੈ ਜਲੰਧਰ ਦੀ ਆਊਟਸਕਰਟਸ ਦੇ ਉੱਤੇ ਬਾਈਪਾਸ ਤੇ, ਉਹਦੇ 'ਚ 80% ਜਿਹੜੇ ਅਪਰ ਆਫਿਸਰਸ ਨੇ ਜਾਂ ਦੂਜੇ ਨੇ ਉਹ ਵੀ ਰੈਸਟ ਆਫ ਇੰਡੀਆ ਤੋਂ ਲਿਆ ਕੇ, ਔਰ ਕਈ ਹਾਲਤਾਂ 'ਚ ਲੇਬਰ ਵੀ। ਹੁਣ ਜਦੋਂ ਉੱਥੋਂ ਵਾਲਿਆਂ ਦੇ ਕੋਲ ਕੰਮ ਨਹੀਂ, ਉਹ ਕੀ ਕਰਨਗੇ? ਕਿ ਇਵੈਂਚੁਅਲੀ ਕੁਛ ਤਾਂ ਜਿਹੜੇ ਨੇ ਦੁਬਈ, ਸਾਊਦੀ, ਦੂਜੇ ਤੀਜੇ ਡਰਾਈਵਿੰਗ ਦੂਜੇ ਤੀਜੇ ਕੰਮਾਂ 'ਚ ਜਾਂਦੇ ਨੇ, ਬਾਕੀ ਬਾਹਰ ਨਿਕਲ ਰਹੇ ਨੇ। ਔਰ ਇਹੀ ਹਿਜਰਤ ਅਲਟੀਮੇਟਲੀ ਸੈਕੰਡ ਲਾਈਨ ਕੀ ਹੈ? ਯੂਪੀ ਬਿਹਾਰ ਵਾਲਿਆਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਸਿਸਟਮੈਟਿਕਲੀ ਵਸਾਇਆ ਜਾ ਰਿਹਾ। ਔਰ ਹਰ ਸੈਂਸਸ ਦੇ ਵਿੱਚ ਅਸੀਂ 1-2% ਸਾਡੀ ਪਾਪੂਲੇਸ਼ਨ ਦਾ ਘਟਣਾ ਦੇਖਦੇ ਹਾਂ, ਕਿਉਂਕਿ ਇਹ ਲੈਂਡ ਗ੍ਰੈਬ ਵੀ ਔਰ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਜਿਨ੍ਹਾਂ ਦੇ ਥੱਲੇ ਅੱਜ ਲੱਖਾਂ ਕਿਸਾਨ ਪਿਛਲੇ 6 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਮਕਸਦ ਕੱਲਾ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਜਿਹੜਾ ਉਹ ਉਹਨਾਂ ਨੂੰ ਅੰਬਾਨੀ ਅਡਾਨੀ ਨੂੰ ਲੈਂਡ ਗ੍ਰੈਬ, ਕਿ ਜਦੋਂ ਤੁਹਾਡੇ ਕੋਲ ਉਹ ਜ਼ਮੀਨ ਹੀ ਨਹੀਂ ਹੋਏਗੀ, ਉਹ ਉਹਦੇ ਮਾਲਕ ਹੋਣਗੇ, ਉਹ ਡਿਸਾਈਡ ਕਰਨਗੇ। ਅਸੀਂ ਤਾਂ ਬਹੁਤ ਵਾਰ ਕਹਿੰਦੇ ਨੇ ਕਿ ਆਪਣੇ ਖੇਤਾਂ 'ਚ ਉਹ ਮੁਜ਼ਾਰੇ ਵੀ ਨਹੀਂ ਬਣਨਾ ਹੈ, ਮੈਕਨਾਈਜ਼ ਹੋਏਗਾ, ਫਿਰ ਉਹ ਡਿਸਾਈਡ ਕਰਨਗੇ ਕਿਹਨੂੰ ਲਿਆਉਣਾ ਹੈ। ਔਰ ਇਹੀ ਲੈਂਡ ਗ੍ਰੈਬ, ਇਹੀ ਤੌਰ ਤਰੀਕੇ ਇਜ਼ਰਾਈਲ ਨੇ ਵਰਤੇ, ਇਹੀ ਕਸ਼ਮੀਰ 'ਚ ਵਰਤੇ ਜਾ ਰਹੇ ਨੇ। ਪੰਜਾਬ 'ਚ ਡਿਕਲੇਅਰਡ ਹੀ ਨਹੀਂ ਹੈ, ਸਾਡੇ ਬਹੁਤ ਸਾਰਿਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਹੈ, ਕਿਉਂਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਵੀ ਇੱਕ ਪਾਰਟ ਹੈ ਔਰ ਲੈਂਡ ਗ੍ਰੈਬ ਵੀ ਹੈ, ਜਿਹਦੇ ਥੱਲੇ ਸਾਨੂੰ ਆਪਣੀ ਲੈਂਡ ਦੇ ਵਿੱਚ ਮਾਈਨੋਰਿਟੀ 'ਚ ਕਨਵਰਟ ਕੀਤਾ ਜਾ ਰਿਹਾ ਹੈ। ਫੋਰਸਡ ਐਵਿਕਸ਼ਨਸ, ਹੁਣ ਐਵਿਕਸ਼ਨਸ ਬਿਲਕੁਲ ਉਸੇ ਲਾਈਨ ਦੇ ਉੱਤੇ ਜਿਵੇਂ ਇਹਨਾਂ ਨੇ ਜੋ ਹੁਣ ਜਿੱਥੋਂ ਇਹ ਪ੍ਰਵੋਕ ਹੋਈ ਗੱਲ ਈਸਟਰਨ ਜੈਰੂਸ਼ਲਮ ਦੇ ਵਿੱਚ ਜਿਹੜਾ ਸ਼ੇਖ ਜਰਾਹ ਦਾ ਏਰੀਆ ਜਿੱਥੇ ਫਲਸਤੀਨੀ ਬੈਠੇ ਹੋਏ ਨੇ 70-80 ਸਾਲ ਤੋਂ, ਉੱਥੇ ਉਹ ਆ ਗਏ ਕਿ ਜੀ ਇਹ ਤਾਂ ਸਾਡੀ ਦੇ ਨਾਂ ਦੀ ਜ਼ਮੀਨਾਂ ਨੇ ਜੀ, ਉਹਨਾਂ ਨੂੰ ਤੁਸੀਂ ਐਵਿਕਟ ਕਰੋ। ਕਸ਼ਮੀਰ ਦੇ ਵਿੱਚ ਵੀ ਅੱਜ ਇਹੀ ਹੈ, ਜੇ ਡੋਮਿਸਾਈਲ ਦਿੱਤੇ ਜਾ ਰਹੇ ਨੇ ਲੱਖਾਂ ਗੈਰ ਕਸ਼ਮੀਰੀਆਂ ਨੂੰ, ਮੰਦਰ ਦੇ ਲਈ 100 ਏਕੜ ਜ਼ਮੀਨ ਦਿੱਤੀ ਗਈ, ਫੋਰਸਡ ਐਵਿਕਸ਼ਨ ਦੀ ਲਾਈਨ ਹੈ। ਪੰਜਾਬ ਦੇ ਵਿੱਚ ਕਰਜ਼ੇ ਦੇ ਬਹਾਨੇ ਨਾਲ ਇਹ ਹੁੰਦਾ ਹੈ ਕਿ ਜੀ ਬੈਂਕ ਦੇ ਰਹੇ ਨੇ, ਉਹਨਾਂ ਨੇ ਦਿੱਤਾ, ਉਹਨਾਂ ਨੇ ਕਿਹਾ ਜੀ ਆ ਜਾਓ। ਇਹ ਤਾਂ ਪੰਜਾਬ 'ਚ ਥੋੜ੍ਹੀ ਬਹੁਤ ਰੈਜ਼ਿਸਟੈਂਸ ਕਿਸਾਨ ਜਥੇਬੰਦੀਆਂ ਦੀ ਰਹੀ ਹੈ, ਨਹੀਂ ਤਾਂ ਕਈ ਵਾਰ ਕੋਰਟ ਦੇ ਨੋਟਿਸ ਕਿ ਜੀ ਇਹ ਤੁਹਾਡੀ ਜ਼ਮੀਨ ਐਕਵਾਇਰ ਕਰ ਰਹੇ ਹਾਂ ਕਿਉਂਕਿ ਤੁਸੀਂ ਕਰਜ਼ਾ ਨਹੀਂ ਮੋੜਿਆ ਹੈ। ਫਿਰ ਅਸੀਂ ਦੇਖਦੇ ਹਾਂ ਸ਼ੇਮਲੈਸ ਫਲਾਊਟਿੰਗ ਆਫ ਇੰਟਰਨੈਸ਼ਨਲ ਲਾਅ। ਹੁਣ ਇਹ ਤਾਂ ਨਜ਼ਰ ਆ ਗਿਆ ਇਜ਼ਰਾਈਲ ਨੇ ਕਿਵੇਂ 11 ਦਿਨ ਦੁਨੀਆ ਨੇ ਦੇਖਿਆ ਕਿ ਡਿਸਪ੍ਰਪੋਰਸ਼ਨੇਟ ਫੋਰਸ ਵੀ ਯੂਜ਼ ਹੋ ਰਹੀ ਹੈ। ਉਸੇ ਹੀ ਉਸ ਦੇ ਉੱਤੇ ਗਾਜ਼ਾ ਤੇ ਬੰਬ ਬਰਸਾਏ ਜਾ ਰਹੇ ਨੇ ਜਿਹੜੇ ਟੈਕਨੀਕਲੀ ਇਜ਼ਰਾਈਲ ਦੇ ਨਾਲ ਹੈ। ਕੋਈ ਇਜ਼ਰਾਈਲ ਨੇ ਡੈਕਲੇਰੇਸ਼ਨ ਆਫ ਵਾਰ ਤਾਂ ਨਹੀਂ ਕੀਤੀ, ਕੋਈ ਦੂਸਰੇ ਮੁਲਕ ਨਾਲ ਵਾਰ ਨਹੀਂ ਹੈ। ਸੋ ਅਸੀਂ ਇਸੇ ਤਰ੍ਹਾਂ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖੀਏ, ਸਿੱਖ ਨਸਲਕੁਸ਼ੀ ਜੂਨ 84, ਨਵੰਬਰ 84, 10 ਸਾਲ 84 ਤੋਂ 94-95 ਤੱਕ ਇੱਕ ਜਨਰੇਸ਼ਨ ਵਾਈਪ ਆਊਟ ਕਰ ਦਿੱਤੀ ਜਾਂਦੀ ਹੈ। ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੀਆਂ ਰਿਪੋਰਟਸ, ਹਿਊਮਨ ਰਾਈਟ ਵਾਚ ਜਾਂ US ਸਰਫ ਜਾਂ ਦੂਜਾ, ਇਹਦੇ ਬਾਵਜੂਦ ਜੇ ਕੋਈ ਇੰਟਰਨੈਸ਼ਨਲ ਹਲਚਲ ਨਹੀਂ ਹੁੰਦੀ ਜਾਂ ਹਿਲਜੁਲ ਨਹੀਂ ਹੋਈ ਅੱਜ ਤੱਕ ਵੀ, ਇਹ ਫਿਰ ਤੁਹਾਡੇ UN ਚਾਰਟਰ ਆਫ ਹਿਊਮਨ ਰਾਈਟਸ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਦੂਸਰਾ ਇੰਟਰਨੈਸ਼ਨਲ ਲਾਅ, ਇਹਦਾ ਕੀ ਮਤਲਬ ਰਹਿ ਜਾਂਦਾ? ਸੋ ਇਹ ਐਵੇਂ ਇੱਕ ਛੁੰਛੁਣੇ ਰੱਖੇ ਹੋਏ ਨੇ ਜਿਹੜੇ ਤਾਕਤਵਰਾਂ ਦੇ ਹੱਥਾਂ 'ਚ ਨੇ। ਉਹ ਜਦੋਂ ਮਰਜ਼ੀ ਖਣਕਾ ਕੇ ਜਿਹਨੂੰ ਮਰਜ਼ੀ ਉਹਨਾਂ ਨੇ ਜਦੋਂ ਦੱਬਣਾ, ਉਹ ਈਰਾਨ ਹੋਏ, ਚਾਈਨਾ ਹੋਏ, ਪਹਿਲਾਂ ਕਿਊਬਾ ਸੀ, ਇਹਨੂੰ ਇਸਤੇਮਾਲ ਕਰ ਲਓ। ਸੁਪਰੈਸ਼ਨ ਐਂਡ ਹਿਊਮਿਲੇਸ਼ਨ ਆਫ ਏ ਪੀਪਲ। ਹੁਣ ਇਹ ਜਿਹੜਾ ਹੈ ਇਕੱਲਾ ਫਲਸਤੀਨੀਆਂ ਦੀ ਸੁਪਰੈਸ਼ਨ ਔਰ ਹਿਊਮਿਲੇਸ਼ਨ, ਉਹ ਤਾਂ ਅਸੀਂ ਰੋਜ਼ਾਨਾ ਦੇਖ ਰਹੇ ਹਾਂ ਕਿਸ ਹੱਦ ਤੱਕ ਉਹਨਾਂ ਨੂੰ ਤਾਂ ਇਨਸਾਨ ਦਾ ਵੀ ਨਹੀਂ। ਇਹੀ ਹਾਲ ਸਿੱਖਾਂ ਦੇ ਹਵਾਲੇ ਨਾਲ ਹੈ। ਜੇ ਅੱਜ ਤੁਹਾਡੀ ਇਕੱਲਾ ਇਹੀ ਨਹੀਂ ਵੀ ਪੰਜਾਬ 'ਚ ਲੈਂਡ ਗ੍ਰੈਬ ਹੈ, ਤੁਹਾਡੀ ਹਿਸਟੋਰੀਸਿਟੀ, ਜੇ ਹੁਣ ਅਲ-ਅਕਸਾ ਮੌਸਕ ਦੇ ਉੱਤੇ ਜੇ ਤੇ ਇਹਨਾਂ ਨੇ ਅੱਖਾਂ ਰੱਖੀਆਂ ਹੋਈਆਂ ਨੇ ਅਲਟੀਮੇਟਲੀ ਉਹਨੂੰ ਜਿਹੜਾ ਉਹ ਆਪਣਾ ਟੈਂਪਲ ਦੇ ਨਾਂ ਥੱਲੇ, ਤੁਸੀਂ ਭਾਰਤ ਦੇ ਵਿੱਚ ਦੇਖੋ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡੋਂਗਮੌਰ ਸਿੱਕਮ ਦੇ ਵਿੱਚ ਔਰ ਮੰਗੂ ਮੱਠ ਉੜੀਸਾ ਦੇ ਵਿੱਚ ਕਿਵੇਂ ਹਿਸਟੋਰੀਸਿਟੀ ਸਾਡੀ ਡਿਸਟਰੋਏ ਕੀਤੀ ਜਾ ਰਹੀ ਹੈ। ਹਿਊਮਿਲੇਸ਼ਨ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੋਈ ਐਸੀ ਵੀਡੀਓ ਸਾਹਮਣੇ ਨਾ ਆਏ, ਉਹ ਰਾਜਸਥਾਨ ਹੋਏ, ਉਹ UP ਹੋਏ,
ਕਿ ਕਿਵੇਂ ਸਿੱਖ ਦੀ ਦਸਤਾਰ ਲਾ ਕੇ ਉਹਦੇ ਕੇਸਾਂ ਤੋਂ ਪਕੜ ਕੇ ਘੜੀਸਿਆ ਜਾ ਰਿਹਾ ਹੁੰਦਾ ਹੈ, ਹਿਊਮਿਲੇਟ ਕੀਤਾ ਜਾ ਰਿਹਾ ਹੁੰਦਾ। ਹੁਣ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ ਲੋਕਾਂ ਦੇ ਅੰਦਰ ਇਸ ਕਦਰ ਜ਼ੁਲਮ ਕਰੋ ਕਿ ਉਹਨਾਂ ਦਾ ਪ੍ਰਾਈਡ ਖਤਮ ਹੋ ਜਾਏ, ਇਹੀ ਫਲਸਤੀਨੀਆਂ ਨੂੰ ਇਹ ਰਿਅਲਾਈਜ਼ ਐਵਰੀ ਡੇ ਕਰਵਾ ਰਹੇ ਨੇ ਕਿ ਤੁਹਾਨੂੰ ਤਾਂ ਅਸੀਂ ਬਰਾਬਰ ਦਾ ਤਾਂ ਦੂਰ ਦੀ ਗੱਲ, ਤੁਹਾਨੂੰ ਤਾਂ ਅਸੀਂ ਜਾਨਵਰਾਂ ਤੋਂ ਵੀ ਬਦਤਰ ਟਰੀਟ। ਇਹੀ ਹਾਲ ਕਸ਼ਮੀਰ 'ਚ ਹੈ। ਅੱਜ ਕਸ਼ਮੀਰ 'ਚ ਕੀ ਹੋ ਰਿਹਾ? ਹੁਣ ਕਸ਼ਮੀਰੀ ਫਲਸਤੀਨੀਆਂ ਦੇ ਲਈ ਪ੍ਰੋਟੈਸਟ ਕਰਦੇ ਨੇ। ਇੱਕ ਉਹਨਾਂ ਦਾ ਯੰਗ ਆਰਟਿਸਟ ਇੱਕ ਪੁਲ ਦੇ ਉੱਤੇ ਪਿਕਚਰ ਬਣਾ ਦਿੰਦਾ ਹੈ, ਇੱਕ ਫਲਸਤੀਨੀ ਬੀਬੀ ਜਿਹਦੇ ਸਿਰ ਦੇ ਉੱਤੇ ਜਿਹੜਾ ਹਿਜਾਬ ਹੈ ਫਲਸਤੀਨ ਦਾ ਨਕਸ਼ਾ ਹੈ, ਥੱਲੇ ਲਿਖਦਾ ਵੀ ਆਰ ਫਲਸਤੀਨ। ਹੁਣ ਇਹ ਪੇਨ ਹੈ ਕਿ ਭਾਈ ਫਲਸਤੀਨ ਦੀ ਪੇਨ ਵੀ ਸਾਨੂੰ ਹੈ, ਆਪਣੀ ਪੇਨ ਵੀ ਹੈ, ਔਰ ਉਹਦੇ ਤੇ ਜਿਹੜਾ ਪਬਲਿਕ ਸੇਫਟੀ ਐਕਟ ਲੱਗ ਜਾਂਦਾ ਹੈ। ਯਾਨੀ ਇਹ ਹੈ ਕਿ ਵੀ ਤੁਹਾਨੂੰ ਅਸੀਂ ਰੋਣ ਵੀ ਨਹੀਂ, ਮਾਰਨਾ ਵੀ ਹੈ, ਹੱਕ ਵੀ ਕੋਈ ਨਹੀਂ ਦੇਣਾ, ਰੋਣ ਵੀ ਨਹੀਂ ਦੇਣਾ, ਘੁੱਟ ਘੁੱਟ ਕੇ ਮਰ ਜਾਓ, ਇਹ ਮਰਜ਼ੀ ਮੇਰੇ ਸਯਾਦ ਕੀ ਹੈ। ਸੋ ਜਦੋਂ ਅਸੀਂ ਇਹ ਸਾਰਾ ਪਾਰਟ ਦੇਖਦੇ ਹਾਂ ਤੇ ਇਹਦੇ ਲਈ ਗੁਨਾਹਗਾਰ ਜ਼ਾਹਰ ਹੈ, ਮੈਪ ਮੇਕਿੰਗ ਹੈ। ਪਰ ਅੱਜ ਦੇ ਕੰਟੈਕਸਟ 'ਚ ਵੀ ਇਹ ਵੱਡੀਆਂ ਤਾਕਤਾਂ ਜਿਨ੍ਹਾਂ ਦੇ ਲਈ ਹਿਊਮਨ ਲਾਈਫ ਕੋਈ ਮੈਟਰ ਨਹੀਂ ਕਰਦੀ, ਇਹਨਾਂ ਦੇ ਲਈ ਡਾਲਰਸ ਨੇ, ਔਰ ਇਹ ਅੱਖਾਂ ਬੰਦ ਕਰਕੇ ਇਸ ਨੂੰ ਨਾ ਸਿਰਫ ਇਗਨੋਰ ਕਰਦੇ ਨੇ, ਬਹੁਤ ਵਾਰ ਜ਼ੁਲਮ ਕਰਨ ਵਾਲਿਆਂ ਦੇ ਨਾਲ ਖਲੋਤੇ ਹੋਏ ਨੇ। ਨਹੀਂ ਡਾਕਟਰ ਸਾਹਿਬ, ਬਿਲਕੁਲ ਥੋੜ੍ਹਾ ਜਿਹਾ ਜਿਸ ਇੱਕ ਮੈਂ ਫੋਲੋ ਅਪ ਕੁਐਸਚਨ ਇਹਦੇ 'ਤੇ ਚਾਹੂੰਗਾ ਸਾਡੇ ਹਵਾਲੇ ਨਾਲ। ਮਤਲਬ ਇਹ ਗੱਲ ਹੁਣ ਜਦੋਂ ਇਹ ਸਾਰੀ ਸਿਚੁਏਸ਼ਨ ਨੂੰ ਅਸੀਂ ਐਨਲਾਈਜ਼ ਕਰਦੇ ਹਾਂ, ਕਿਵੇਂ ਦੀ ਸਿਚੁਏਸ਼ਨ ਆ ਅਸੀਂ ਸਮਝਦੇ ਹਾਂ, ਖਬਰਾਂ ਵੀ ਆਉਂਦੀਆਂ ਨੇ, ਜੇ ਲੋਕ ਪੜ੍ਹਨ ਦੇਖਣ ਤੇ ਉਹ ਵੀ ਸਮਝਦੇ ਆ। ਇਹ ਗੱਲ ਹੁਣ ਫਲਸਤੀਨੀਆਂ ਨੂੰ ਸਮਝ ਆਉਂਦੀ ਆ, ਉਹ ਵੀ ਫਾਈਟ ਬੈਕ ਕਰਦੇ ਆ। ਕਸ਼ਮੀਰੀਆਂ ਨੂੰ ਸਮਝ ਆਉਂਦੀ ਆ, ਉਹ ਵੀ ਕਾਫੀ ਹੱਦ ਤੱਕ ਫਾਈਟ ਬੈਕ ਕਰਦੇ ਆ, ਜਿਸ ਲੈਵਲ ਤੱਕ ਉਹਨਾਂ ਦੀ ਵਾਹ ਚੱਲਦੀ ਆ। ਹੁਣ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ, ਉੱਥੇ ਉਸ ਲੈਵਲ ਦੀ ਰੈਜ਼ਿਸਟੈਂਸ ਨਹੀਂ ਨਜ਼ਰ ਆਉਂਦੀ। ਥੋੜ੍ਹੇ ਪੜਾਵਾਂ ਦੇ ਵਿੱਚ ਆਉਂਦੀ ਹੈ ਜਾਂ ਕਿਸਾਨ ਮੂਵਮੈਂਟ ਦੇ ਹਵਾਲੇ ਨਾਲ ਸਮਝ ਆਈ ਹੈ, ਪਰ ਜਿਹੜਾ ਉਹ ਮਾਈਂਡ ਸੈੱਟ ਆ ਜਾਂ ਜਿਹੜਾ ਉਹ ਨਜ਼ਰੀਆ ਉਹ ਨਹੀਂ ਦਿਖਦਾ ਹੈਗਾ। ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਬੈਠੇ ਹਾਂ, ਡਾਇਸਪੋਰਾ ਦੇ ਵਿੱਚ ਐਡੀ ਵੱਡੀ ਤਾਕਤ ਹੈ, 5 ਮਿਲੀਅਨ ਦੀ ਆਬਾਦੀ ਹੈ, ਪੈਸਾ ਵੀ ਹੈਗਾ, ਪਰ ਉਹ ਇੰਸਟੀਚਿਊਟਸ ਨਹੀਂ ਨਜ਼ਰ ਆਉਂਦੀਆਂ। ਉਹ ਮਤਲਬ ਉਹ ਨਜ਼ਰੀਆ ਜਾਂ ਉਹ ਮਾਈਂਡ ਸੈੱਟ ਦਿਖਦਾ ਹੀ ਕੋਈ ਨਹੀਂ। ਨਹੀਂ, ਮੈਂ ਇਸ ਨਾਲ ਸਹਿਮਤ ਨਹੀਂ ਹੈ, ਕਿਉਂਕਿ ਤੁਹਾਨੂੰ ਜੇ ਤੁਸੀਂ 4 ਦਹਾਈਆਂ ਦਾ ਪੀਰੀਅਡ ਦੇਖੋਗੇ ਤੇ ਇਹ ਇੱਕ ਛੋਟੀ ਗੱਲ ਨਹੀਂ ਹੈ ਕਿ ਇੱਕ ਛੋਟੀ ਜਿਹੀ ਉਹ ਕੌਮ ਜਿਹੜੀ ਉਸ ਭਾਰਤ ਦੇ ਨਕਸ਼ੇ 'ਚ ਲੈਸ ਦੈਨ 2% ਔਰ ਸਪਰੈਡ ਆਊਟ ਆਲ ਓਵਰ ਇੰਡੀਆ, ਜਿਹੜਾ ਉਹਨਾਂ ਦੇ ਲਈ ਇੱਕ ਇਨਸਿਕਿਉਰਿਟੀ ਫੈਕਟਰ ਵੀ ਬਣ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਹੌਸਟੇਜ ਦੀ ਤਰ੍ਹਾਂ ਉਹ ਡੀਲ ਕਰਦੇ ਨੇ, ਔਰ ਨਵੰਬਰ 84 ਇਸ ਗੱਲ ਦੀ ਐਗਜ਼ਾਮਪਲ ਹੈ। ਇਹਦੇ ਬਾਵਜੂਦ 10-11 ਸਾਲ 84 ਤੋਂ ਜੇ ਅਸੀਂ ਉਹਨੂੰ ਕੱਟ ਆਫ ਟਾਈਮ ਦੇਖੀਏ, ਹਾਲਾਂਕਿ ਇਟ ਗੋਜ਼ ਬਿਯੋਂਡ ਦੈਟ 78 ਤੋਂ 95 ਤੱਕ, ਜੇ 10-11 ਸਾਲ ਉਹਨਾਂ ਦੀ ਫੌਜ 2 ਲੱਖ ਤੋਂ ਜ਼ਿਆਦਾ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਰੱਖੀ ਹੁੰਦੀ ਹੈ, ਜ਼ੁਲਮ ਹੁੰਦੇ ਨੇ, ਔਰ ਇਹ ਰੈਜ਼ਿਸਟੈਂਸ, ਆਰਮਡ ਰੈਜ਼ਿਸਟੈਂਸ ਛੋਟੀ ਰੈਜ਼ਿਸਟੈਂਸ ਨਹੀਂ ਸੀ ਸਿਰਫ ਉਹਦੇ 'ਚ। ਜੇ ਅਸੀਂ ਉਸ ਤੋਂ ਬਾਅਦ ਦੇ ਉਹਨਾਂ ਦੇ ਦੁਸ਼ਮਣ ਦੇ ਜਿਹੜਾ ਦਾਅ ਪੇਚ ਦੇਖਦੇ ਹਾਂ, ਇੱਕ ਜਿਹੜਾ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਲਿਆਂਦੇ, ਜਿਵੇਂ ਉਹਨਾਂ ਨੇ ਨੌਜਵਾਨੀ ਜਿਹੜੀ ਹੈ ਉਸ ਨੂੰ ਕਲਚਰਲ ਡੀਜਨਰੇਸ਼ਨ ਵੱਲ ਤੋਰਿਆ, ਇੱਕ ਪਾਰਟ ਸੀ ਕਿ ਇੱਕ ਵਕਤ 10-12 ਸਾਲ ਦਾ ਇੱਕ ਲੱਲ ਨਜ਼ਰ ਆਇਆ, ਡਾਇਸਪੋਰਾ 'ਚ ਐਕਟੀਵਿਟੀ ਜਾਰੀ ਰਹੀ। ਪਰ ਅਸੀਂ ਇਹ ਦੇਖਦੇ ਹਾਂ ਕਿ ਜੇ ਅਸੀਂ 2012 ਤੋਂ ਦੇਖੀਏ, ਰਾਜੋਆਣਾ ਵਾਲੇ ਮੁੱਦੇ ਤੋਂ ਲੈ ਕੇ ਹੁਣ ਤੱਕ, ਇਹਦੇ 'ਚ ਇੱਕ ਗੱਲ ਜ਼ਰੂਰ ਹੈ ਕਿ ਜਿਹਦੇ 'ਚ ਸਾਨੂੰ ਇੱਕ ਕਮੀ, ਜਿਹਦੇ ਕਰਕੇ ਕਿਤੇ ਨਾ ਕਿਤੇ ਪੰਜਾਬ 'ਚ ਬੈਠੀ ਜਿਹੜੇ ਸਿੱਖ ਨੇ ਉਹਨਾਂ 'ਚ ਡੀਮੋਰਲਾਈਜੇਸ਼ਨ ਸੀ ਜਾਂ ਰਹਿੰਦੀ ਹੈ, ਕਿ ਸਾਡੀ ਬਾਂਹ ਕਿਸੇ ਨੇ ਨਹੀਂ ਫੜੀ। ਹੁਣ ਜਦੋਂ ਅਸੀਂ ਫਲਸਤੀਨ ਦੀ ਗੱਲ ਕਰ ਰਹੇ ਹਾਂ, ਭਾਵੇਂ 57 ਮੈਂਬਰਡ OIC ਇਹਨੂੰ ਸਪਾਈਨਲੈਸ ਟੁੱਥਲੈਸ ਅਸੀਂ ਵੀ ਕਿਹਾ, ਨਜ਼ਰ ਵੀ ਆ, ਫਿਰ ਵੀ ਜੇ ਹੁਣ ਮਦਦ ਤੁਰੀ ਹੈ, ਉਹਨਾਂ ਨੇ ਇਜਿਪਟ ਨੇ ਕਿਹਾ ਸੀ ਇੰਨੇ 500 ਮਿਲੀਅਨ ਦਿਆਂਗੇ ਰੀਕਨਸਟਰਕਸ਼ਨ ਲਈ, ਦੁਨੀਆ ਭਰ ਦੇ ਵਿੱਚ ਆਵਾਜ਼ ਇੱਧਰ ਉੱਧਰ, ਸਾਡੇ ਲਈ ਤਾਂ ਕਿਸੇ ਪਾਸਿਓਂ ਵੀ ਕੋਈ ਹਾਂ ਦਾ ਨਾਰਾ ਨਹੀਂ ਵੱਜਾ ਹੈ। ਔਰ ਭਾਰਤ ਜਿਹੜੇ ਡੈਮੋਕ੍ਰੇਸੀ ਦੇ ਨਾਂ ਥੱਲੇ, ਵੈਸਟਰਨ ਪਾਵਰ ਜਿਵੇਂ ਤਜਾਰਤ ਦੇ ਨਾਂ ਥੱਲੇ, ਜਿਵੇਂ ਅਮਰੀਕਾ ਵੀ ਅਲਟੀਮੇਟਲੀ ਭਾਰਤ ਦੇ ਉਹ ਸਾਰੇ ਨੂੰ ਇਗਨੋਰ ਕਰਨ ਤੇ ਆ ਗਿਆ। ਸੋ ਇਹ ਵੀ ਇੱਕ ਰੀਜ਼ਨ ਹੈ। ਕਈ ਵਾਰ ਤੁਹਾਨੂੰ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ, ਪਰ ਈਵਨ ਜੇ RSS ਦੇ, ਇਹ ਠੀਕ ਹੈ ਵੀ ਖਾਲਿਸਤਾਨ ਦੀ ਸਿੱਧੀ ਤਹਿਰੀਕ ਦੇ ਹਵਾਲੇ ਨਾਲ ਕੋਈ ਮੋਦੀ ਐਡਮਿਨਿਸਟ੍ਰੇਸ਼ਨ ਨੂੰ ਚੈਲੰਜ ਨਹੀਂ ਹੋਇਆ, ਪਰ 2014 ਤੋਂ ਬਾਅਦ ਕਿਹਨੇ ਜੇ ਸਿੱਧੇ ਤੌਰ ਤੇ ਚੈਲੰਜ ਕੀਤਾ ਤੇ ਉਹ ਸਿੱਖਾਂ ਨੇ ਹੀ ਕੀਤਾ। ਜਦੋਂ ਕਿਸਾਨੀ ਦੀ ਗੱਲ ਵੀ ਅਸੀਂ ਕਰਦੇ ਹਾਂ, ਔਰ ਇਹਦੇ ਬਾਵਜੂਦ ਕਿ
ਆਲਮੋਸਟ 6 ਮਹੀਨੇ ਹੋ ਗਏ ਨੇ, ਰੈਜ਼ਿਸਟੈਂਸ ਬਰਾਬਰ ਜਾਰੀ ਹੈ। ਜੀ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਏਜੰਸੀਆਂ ਦੀ ਘੁਸਪੈਠ ਸਿੱਖ ਗਰੁੱਪਾਂ 'ਚ ਵੀ ਹੈ, ਬਾਹਰ ਵੀ ਉਹਨਾਂ ਦਾ ਇਨਫਲੂਐਂਸ ਹੈ। ਲੇਕਿਨ ਇਹਦੇ ਬਾਵਜੂਦ ਮੈਂ ਕਦੇ ਵੀ, ਮੈਂ ਤਾਂ ਪਿਛਲੇ 30 ਪਲੱਸ ਸਾਲਾਂ ਤੋਂ ਜੁੜਿਆ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਵੀ ਤੌਰ ਤਰੀਕੇ ਥੋੜ੍ਹੇ ਬਹੁਤ ਬਦਲਦੇ ਨੇ। ਕੌਮ ਦੀ ਕਲੈਕਟਿਵ ਜਿਹੜੀ ਸਾਈਕੀ ਹੈ ਉਸ ਦੇ ਵਿੱਚ ਖਾਲਿਸਤਾਨ, ਕੌਮੀ ਆਜ਼ਾਦੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਔਰ ਇਹ ਅਸੀਂ ਮੰਜ਼ਰ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਉਣ ਵੇਲੇ ਕਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਦੇਖਿਆ। ਔਰ ਜਦੋਂ ਵੀ ਆਉਣ ਵਾਲੇ ਪੀਰੀਅਡ 'ਚ, ਹੁਣ ਜਿਵੇਂ ਮੋਦੀ ਪਾਰਟ ਜਿਹੜਾ ਸਾਰਾ ਉਹ ਥੱਲੇ ਨੂੰ ਜਾ ਰਿਹਾ, ਉਹਨਾਂ ਦਾ ਸਾਰਾ ਢਾਂਚਾ ਸਾਰਾ ਫੇਲ ਹੋਇਆ, ਸਿੱਖ ਅੱਗੇ ਆਏ ਨੇ। ਔਰ ਇਸ ਅਲਟੀਮੇਟਲੀ ਅਸੀਂ ਆਪਣੀ ਜਿਹੜਾ ਹੈ ਉਸ ਹੋਂਦ ਨੂੰ ਇੱਕ ਜਾਂ ਦੂਸਰੇ ਰੂਪ ਦੇ ਵਿੱਚ ਦਿਖਾ ਰਹੇ ਹਾਂ। ਉਹ ਡਾਇਰੈਕਟ ਸਟਰਗਲ ਉਸ ਕਿਸਮ ਦੀ ਨਾ ਹੋਏ ਜਿਹੜੀ 84 ਤੋਂ 95 ਤੱਕ ਸੀ, ਪਰ ਉਹ ਕਿਸੇ ਵੇਲੇ ਵੀ ਜਿਹੜੀ ਹੈ ਵਾਪਸ ਉੱਥੇ ਖੜੀ ਹੋ ਸਕਦੀ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜਵਾਬ ਦੇਣ ਦੇ ਲਈ। ਤੇ ਦਰਸ਼ਕ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਆ।